ਰੰਗ ਤਾਂ ਕਾਲਾ ਹੁੰਦਾ ਹੀ ਹੈ, ਪਰ ਬੀਬੀਆਂ ਨੇ ਤੇ ਇਹਨਾਂ ਨੂੰ ਭਾਈ ਚੰਗਾ ਛਿੱਲ ਕੇ ਤੇ ਜਿਵੇਂ ਕਾਲਾ ਕੀਤਾ ਹੁੰਦਾ। ਨਹੀਂ ਰੋਜ਼ ਤਾਂ ਮੁੜ ਸਵੇਰ ਵੀ ਨਵਾ ਨਾਲ ਨੀਲੀ ਦੀ ਮੱਝਾਂ ਨੇ, ਨੀਲੀ ਦੀਆਂ ਮੱਝਾਂ ਨੇ। ਜੀ ਸਾਹਿਬ ਦੱਸੋ ਕਿਹੜਾ ਪਿੰਡ ਹੈ, ਕਿੱਥੇ ਫਿਰ ਰਹੇ ਹੈ? ਲੋ ਜੀ, ਜਿਹੜਾ ਪਿੰਡ ਵਿਖਾਵਣ ਦਾ ਇੱਕ ਰੂਰਲ ਪੰਜਾਬ ਦਾ ਸਿਲਸਿਲਾ ਸ਼ੁਰੂ ਅਸੀਂ ਮੁੱਦਤ ਤੋਂ ਕੀਤਾ ਹੋਇਆ, ਤੇ ਅੱਜ ਇੱਕ ਨਵਾਂ ਪਿੰਡ ਤੁਹਾਨੂੰ ਦਿਖਾ ਰਹੇ ਹਾਂ। ਸ਼ਹਿਜ਼ਾਦ ਜੀ ਸਾਹਿਬ ਸਾਡੇ ਨਾਲ ਹੈ ਜੀ। ਬਿਸਮਿल्लाहिर्रहमानिर्रहीम जी, अस्सलाम वालेकुम। ਇਸ ਪਿੰਡ ਦਾ ਨਾਮ ਹੈ ਜੀ ਨਾਨਕਸਰ। ਮੈਂ ਫਜ਼ਲ ਫਰੀਦ ਲਾਲੇਗਾ ਸਾਹਿਬ ਕੋਲ ਪੁੱਛਿਆ ਸੀ ਕਿ ਕਈਆਂ ਪਿੰਡਾਂ ਦੇ ਨਾਲ ਸਰ ਆਉਂਦਾ ਹੈ, ਇਹਦਾ ਕੀ ਮਤਲਬ? ਕਿ ਜਿੱਥੇ ਕੋਈ ਟੋਬਾ ਹੁੰਦਾ ਸੀ, ਜਿੱਥੇ ਕੋਈ ਟੋਇਆ ਹੁੰਦਾ ਸੀ, ਪਾਣੀ ਦਾ ਇੱਕ ਜੋੜ ਹੁੰਦਾ ਸੀ, ਉਹਦੇ ਨਾਲ ਸਰ ਲਾਇਆ ਜਾਂਦਾ ਹੈ। ਨਾਨਕ ਬਾਬਾ ਗੁਰੂ ਨਾਨਕ ਦੀ ਵਜ੍ਹਾ ਤੋਂ, ਔਰ ਸਰ ਕਿਉਂਕਿ ਇੱਥੇ ਇੱਕ ਟੋਬਾ ਸੀ ਉਹਦੀ ਵਜ੍ਹਾ ਤੋਂ ਇਸ ਪਿੰਡ ਦੀ ਆਬਾਦੀ ਤਕਰੀਬਨ 2000-3000 ਦੇ ਲਗਭਗ। ਸੱਜੇ ਜਾਂ ਖੱਬੇ ਜੀ? ਸੱਜੇ ਜੀ, ਸੱਜੇ। ਔਰ ਇਸ ਪਿੰਡ ਦੇ ਜੋਈਆ ਵੱਡਾ ਪਿੰਡ ਹੈ ਜੀ, ਔਰ ਜਿਸ ਤਰ੍ਹਾਂ ਨਾਂ ਤੋਂ ਮਸ਼ਹੂਰ ਹੈ ਸਿੱਖ ਸਰਦਾਰਾਂ ਦਾ ਪਿੰਡ ਹੈ ਜੀ, ਨਾਨਕਸਰ, ਨਾਨਕਸਰ ਗੁਰੂ ਨਾਨਕ ਦੇ ਨਾਮ ਤੋਂ। ਔਰ ਇਸ ਪਿੰਡ ਦੇ ਵਿੱਚ ਜੀ ਜਿਹੜੇ ਸਿੱਖਾਂ ਦੇ ਪਿੰਡਾਂ ਤਰ੍ਹਾਂ ਬੜੇ ਵੱਡੇ ਚੁਬਾਰੇ ਸਨ, ਲੇਕਿਨ ਹਾਲਾਤ ਦੇ ਨਾਲ ਜਿਵੇਂ ਟਾਈਮ ਗੁਜ਼ਰਦਾ ਗਿਆ ਉਹਨਾਂ ਨੂੰ ਢਾਹ ਦਿੱਤਾ ਗਿਆ ਜਾਂ ਉਹਨਾਂ ਦੀ ਜਗ੍ਹਾ ਨਵੇਂ ਮਕਾਨਾਤ ਬਣਾ ਦਿੱਤੇ ਗਏ। ਇੱਥੇ ਵੀ ਦੱਸਦੇ ਨੇ ਕਿ ਇੱਕ ਗੁਰਦੁਆਰਾ ਸੀ। ਜ਼ਾਹਰੀ ਗੱਲ ਹੈ ਜੀ, ਜਿੱਥੇ ਇੱਕ ਆਬਾਦੀ ਹੀ ਪਿੰਡ ਦਾ ਨਾਮ ਹੀ ਉਸ ਦੇ ਨਾਲ ਹੈ, ਤਾਂ ਉੱਥੇ ਇੱਕ ਮਜ਼ਹਬੀ ਇਬਾਦਤਗਾਹ ਜਿਹੜੀ ਉਹ ਤੇ ਹੋਣੀ ਹੈ। ਔਰ ਦੂਸਰਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅੱਜ ਕੋਈ ਮੁਸਲਮਾਨਾਂ ਦੀ ਆਬਾਦੀ ਹੋਵੇ, 500-700 ਦਾ ਕੋਈ ਪਿੰਡ ਹੋਵੇ, ਤਾਂ ਉੱਥੇ ਮਸੀਤ ਨਾ ਹੋਵੇ, ਮਸੀਤ ਨਾ ਹੋਵੇ। ਇਹ ਗੁਰਦੁਆਰਾ ਤੇ ਹੋਣਾ ਹੈ। ਲੇਕਿਨ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇੱਕ ਦੂਸਰੇ ਦੇ ਮਜ਼ਹਬੀ ਅਸਥਾਨਾਂ ਦੀ ਪੰਜਾਬੀਆਂ ਨੇ ਕਦਰ ਨਹੀਂ ਕੀਤੀ, ਜਿਹੜੀ ਕਰਨੀ ਚਾਹੀਦੀ ਸੀ। ਜਿਵੇਂ ਹੁਣ ਅਸੀਂ ਪਿਛਲੇ ਪਿੰਡ ਗਏ ਹਾਂ, ਗੁਰਦੁਆਰਾ ਜਿੱਥੇ ਉਹ ਦੱਸਦੇ ਨੇ ਕਿ ਉੱਥੇ ਨਵਾਂ ਘਰ ਬਣ ਗਿਆ। ਕਿਆ ਉਹ ਗੁਰਦੁਆਰੇ, ਉਹ ਮਜ਼ਹਬੀ ਥਾਵਾਂ ਉਸੇ ਤਰ੍ਹਾਂ ਰਹਿਣੀਆਂ ਨਹੀਂ ਚਾਹੀਦੀਆਂ ਹਨ? ਬਟ ਥੋੜੇ ਇਹ ਅਲਮੀਆਂ ਦਾ ਤੁਸੀਂ ਨਾ ਥੋੜਾ ਜਿਹਾ ਇਹਨੂੰ ਕੈਨਵਸ ਵੱਡਾ ਕਰਕੇ ਵੀ ਵੇਖੋ, ਤੇ ਅਸੀਂ ਉਹ ਮਤਲਬ ਹੈ ਇੱਕ ਨਾਨਕ ਕਾਲਜ ਸੀ ਜਾਂ ਖਾਲਸਾ ਕਾਲਜ ਸੀ, ਅਸੀਂ ਉਹਨੂੰ ਇਸਲਾਮੀਆ ਬਣਾ, ਅਸੀਂ ਇਹ ਇੱਕ ਜਿਹੜਾ ਨਾ ਜਗ੍ਹਾ ਨੂੰ ਵੀ ਜਿਹੜਾ ਨਾ ਮੁਸਲਮਾਨ ਬਣਾਉਣ ਦੇ ਚੱਕਰਾਂ ਵਿੱਚ ਨਾ ਅਸੀਂ ਬਹੁਤ ਬੜਾ ਹੀ ਅਜੀਬ ਕੀਤਾ ਹੈ। ਜਿਸ ਤਰ੍ਹਾਂ ਅਫਜ਼ਲ ਸਾਹਿਬ ਦੀ ਵੀ ਇੱਕ ਲਾਈਨ ਹੈ ਨਾ ਕਿ ਸਾਡੇ ਆਪਣੇ ਹੀ ਪਟਵਾਰੀਆਂ ਸਾਡੇ ਨਾਮੇ ਬਦਲੇ। ਇਹ ਕੰਮ ਕਿਸੇ ਬਾਹਰ ਵਾਲੇ ਨਹੀਂ ਕੀਤੇ, ਪੰਜਾਬੀਆਂ ਨੇ ਕੀਤੇ ਨੇ ਜੀ। ਬਿਲਕੁਲ ਇਹਦੇ ਵਿੱਚ ਹੁਣ ਅਸੀਂ ਚੀਜ਼ਾਂ ਅਸੀਂ ਇੰਡੀਆ ਵਿੱਚ ਵੀ ਵੇਖੀਆਂ ਨੇ, ਉਹਨਾਂ ਨੇ ਵੀ ਮੁਸਲਮਾਨਾਂ ਦੇ ਜਿਹੜੇ ਸਥਾਨ ਸਨ ਨਾਮ ਚੇਂਜ ਕੀਤੇ ਔਰ ਡਿਮੋਲਿਸ਼ ਵੀ ਕੀਤੀਆਂ। ਸੇਮ ਇਸੇ ਤਰ੍ਹਾਂ ਇਧਰ ਵੀ ਦੋਵਾਂ, ਯਾਨੀ ਅਸੀਂ ਇੱਕੋ ਹੀ ਆ, ਦੋਵਾਂ ਦਾ ਇੱਕੋ ਹੀ ਜ਼ਨੀਅਤ ਹੈ। ਔਰ ਅਫਸੋਸ ਇਹ ਹੈ ਕਿ ਅਕਲ ਉਸ ਵੇਲੇ ਵੀ ਨਹੀਂ ਆਈ ਜਦੋਂ 15 ਲੱਖ ਪੰਜਾਬੀ ਕਤਲ ਹੋ ਜਾਂਦਾ ਤੇ ਕੋਈ ਇਸ ਤੋਂ 4-5 ਗੁਣਾ ਜ਼ਿਆਦਾ ਜਿਹੜਾ ਹੈ ਉਹ ਘਰ ਬੇਘਰ ਹੋ ਜਾਂਦੇ ਨੇ। ਠੀਕ ਹੈ, ਕਰੋੜਾਂ ਲੋਕ ਜਿਹੜੇ ਹਨ ਉਹ ਬੇਘਰ ਹੁੰਦੇ ਨੇ, ਔਰ ਉਸ ਵੇਲੇ ਉਸ ਤੋਂ ਬਾਅਦ ਵੀ ਸਾਨੂੰ ਅਕਲ ਨਹੀਂ ਆਈ ਕਿ ਅਸੀਂ ਇੱਕ ਦੂਸਰੇ ਦੇ ਨਾਲ ਮੁਹੱਬਤ ਕਰਨਾ ਸਿੱਖ ਲਈਏ। ਉਹ ਤੁਸੀਂ ਅਫਜ਼ਲ ਸਾਹਿਬ ਦਾ ਨਾਮ ਲਿਆ ਤੇ ਉਹ ਤੁਸੀਂ ਜਿਹੜਾ ਉੱਥੇ ਕਾਨਫਰੰਸ ਕਰਵਾਈ ਸੀ ਨਾ ਜੀ, ਬੁੱਲੇ ਸ਼ਾਹ ਫੈਸਟੀਵਲ ਕਰਵਾਇਆ ਸੀ ਜੀ ਜੀ, ਤਾਂ ਮੈਨੂੰ ਅਫਜ਼ਲ ਸਾਹਿਬ ਦੀ ਇੱਕ ਲਾਈਨ ਹੋਰ ਬੜੀ ਚੰਗੀ ਲੱਗੀ। ਬੈਠਾ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਸਾਲ ਤੋਂ ਇਨਸਾਨ ਇੱਕ ਦੂਸਰੇ ਦੇ ਨਾਲ ਰਹਿੰਦੇ ਆ ਰਹੇ ਨੇ। ਬਿਲਕੁਲ, ਕੋਈ ਵੀ ਜਿਹੜੀ ਚੀਜ਼ ਹੈ ਇੱਕ ਦੂਸਰੇ ਨਾਲ ਥੋੜਾ ਅਰਸਾ ਵੀ ਰਹਿ ਰਹਿੰਦੀ ਤਾਂ ਉਹਨਾਂ ਦੇ ਵਿੱਚ ਪਿਆਰ ਮੁਹੱਬਤ, ਇੱਕ ਆਪਸ ਦੇ ਵਿੱਚ ਇੱਕ ਬੌਂਡਿੰਗ ਵੱਧਦੀ ਹੈ। ਬਿਲਕੁਲ। ਤੁਸੀਂ ਸੌਰੀ ਮੈਂ ਤੁਹਾਡੀ ਗੱਲ ਵਿੱਚੇ ਕੱਟ ਰਿਹਾ, ਤੁਸੀਂ ਘਰ ਦੇ ਵਿੱਚ 2 ਮੱਝਾਂ ਪਾਲੀਆਂ ਹੀ ਹੋਣ ਨਾ, ਹਾਂਜੀ, ਤੇ ਉਹ ਮੱਝਾਂ ਦਾ ਕੋਈ ਸਾਲ ਲੰਘ ਜਾਵੇ ਉਹਨਾਂ ਨੂੰ ਇਕੱਠੇ ਰਹਿੰਦਿਆਂ ਨੂੰ, ਤੇ ਇੱਕ ਮੱਝ ਨੇ ਜਿਹੜੇ ਨਵੇਂ ਦੁੱਧ ਦੋਣਾ ਹੋਵੇ ਨਾ, ਉਹਨੇ ਨਵੇਂ ਦੁੱਧ ਦੋਣਾ ਹੋਵੇ ਨਾ, ਤੇ ਉਹਨੂੰ ਤੁਸੀਂ ਮੱਝ ਨੂੰ ਛੱਡ ਕੇ ਲੈ ਜਾਓ ਤਾਂ ਪਿਛਲੀ ਮੱਝ ਜਿਹੜੀ ਹੈ ਉਹਦੀ ਜੋ ਹਾਲਤ ਹੁੰਦੀ ਹੈ ਨਾ ਉਹ ਦੇਖਣ ਵਾਲੀ ਹੁੰਦੀ, ਉਹ ਕਿਲੇ ਪੱਟ ਦਿੰਦੀ ਕਿ ਮੇਰੇ ਨਾਲ ਦੀ ਨੂੰ ਕਿੱਥੇ ਲੈ ਗਏ। ਤੇ ਇਹ ਜਜ਼ਬੇ ਇਨਸਾਨਾਂ ਦੇ ਵਿੱਚ ਕਿਉਂ ਨਾ? ਇਹ ਅਰਜ਼ ਕਰ ਰਹੇ ਹਾਂ ਕਿ ਅਸੀਂ ਇਨਸਾਨ ਇਕੱਠੇ ਰਹਿ ਕੇ ਇੱਕ ਦੂਸਰੇ ਨੂੰ ਵੱਢੀ ਜਾ ਰਹੇ ਹਾਂ। ਇਹ ਹੁਣ ਅਗਲਾ ਪਿੰਡ ਕਿਹੜਾ ਹੈ ਜੀ? ਨਾਨਕ ਸਾਹਿਬ। ਇਸ ਪਿੰਡ ਦਾ ਨਾਮ ਜੀ ਬੇਸਿਕਲੀ ਜਿਹੜੇ ਕਾਗਜ਼ਾਂ 'ਚ ਪਿੰਡ ਹੈ ਗਿਰੀਆਬਾਦ ਹੈ, ਜਿਹੜਾ ਜਨਰਲ ਗਰੇ ਸੀ ਉਹਦੇ ਨਾਮ ਤੇ ਇਹਦਾ ਨਾਮ ਗਰੇਆਬਾਦ ਸੀ। ਪਿੰਡ ਪਿੱਛੇ ਗਰੇਆਬਾਦ ਸੀ ਔਰ ਇਹਦਾ ਨਾਮ ਗਰੇਆਬਾਦ ਤੋਂ ਵਿਗੜਦਾ ਗਿਰੀਆਬਾਦ ਹੋ ਗਿਆ। ਵੈਸੇ ਇਹਨੂੰ ਅੱਕਾਂ ਵਾਲੀ ਵੀ ਕਹਿੰਦੇ ਨੇ। ਅੱਕਾਂ ਵਾਲੀ ਕਹਿਣ ਦੀ ਵਜ੍ਹਾ ਇਹ ਹੀ ਹੈ ਕਿ ਇੱਥੇ ਅੱਕ ਬਹੁਤ ਜ਼ਿਆਦਾ ਸਨ। ਸਹੀ ਹੈ, ਸਹੀ। ਕਿਉਂਕਿ ਅਸੀਂ ਆਪਣਾ ਬਚਪਨ ਜਦੋਂ ਵੇਖਿਆ ਉਦੋਂ ਇੱਥੇ ਬਹੁਤ ਜ਼ਿਆਦਾ ਅੱਕ ਸਨ। ਰੇਤਲਾ ਇਲਾਕਾ ਨਾ, ਰੇਤਲੇ ਇਲਾਕੇ 'ਚ ਅੱਕ ਬਹੁਤ ਜ਼ਿਆਦਾ ਹੁੰਦਾ, ਜਿੱਥੇ ਹਲਕਾ ਜਿਹਾ ਰੇਤਲਾ ਹੋਵੇ ਔਰ ਇਹਦੀ ਆਬਾਦੀ ਤੇ ਜੀ ਕਮ ਸੇ ਕਮ 6-7 ਹਜ਼ਾਰ ਆਬਾਦੀ ਜੀ, ਬਹੁਤ ਵੱਡਾ 7,000 ਆਬਾਦੀ ਵਾਲਾ ਪਿੰਡ ਹੈ। ਔਰ ਇਸ ਪਿੰਡ ਦੇ ਵਿੱਚ ਤਕਰੀਬਨ ਮੈਂ ਸਮਝਣਾ 1000 ਨਾਲ ਸ਼ਾਇਦ ਉੱਤੇ ਘਰ ਹੈ। ਅੱਛਾ, ਜ਼ਬਰਦਸਤ ਯਾਰ, ਜ਼ਬਰਦਸਤ। ਇਹਦੇ ਬਾਵਜੂਦ ਇਤਨੀ ਆਬਾਦੀ ਦਾ ਪਿੰਡ ਹੋਣ ਦੇ ਬਾਵਜੂਦ ਕੋਈ ਸਹੂਲਤਾਂ ਨਹੀਂ, ਕੋਈ ਸਹੂਲਤਾਂ ਦਾ ਫਕਦਾਨ ਹੈ ਬਿਲਕੁਲ। ਇਹਨੂੰ ਨਜ਼ਰਅੰਦਾਜ਼ ਇੱਕ ਤਰ੍ਹਾਂ ਕੀਤਾ ਗਿਆ ਹੈ। ਔਰ ਹਾਲਾਂਕਿ ਤਹਿਸੀਲ ਦਾ ਕਹਿੰਦੇ ਨੇ ਕਿ ਦੂਸਰਾ ਜਾਂ ਪਹਿਲਾ ਵੱਡਾ ਪਿੰਡ ਹੈ। ਅੱਛਾ, ਵੱਡਾ ਤਹਿਸੀਲ 'ਚ ਪਿੰਡ ਕੋਈ ਨਹੀਂ। ਨੋ ਡਾਊਟ ਜੀ। ਤੋਂ ਪਿੱਛੇ ਜਦੋਂ ਅਸੀਂ ਦੇਖਿਆ ਤੇ ਉਹ 1 ਕਿਲੋਮੀਟਰ ਤੋਂ ਜ਼ਿਆਦਾ ਤੱਕ ਤੇ ਇਹਦੇ ਪਿੱਛੇ ਸਾਨੂੰ ਦੂਰ ਤੱਕ ਮਕਾਨ ਨਜ਼ਰ ਆ ਰਹੇ। ਬਿਲਕੁਲ ਸਰ। ਔਰ ਇਸ ਸਾਈਡ ਤੇ ਅਸੀਂ ਇਹਦੇ ਵਿੱਚ
ਸਰ ਸਫ਼ਰ ਇਹ ਕਰ ਤਾਂ ਰਹੇ ਤੁਸੀਂ ਅਸੀਂ ਤੇ ਪਿੰਡ ਦੀ ਬਿਲਕੁਲ ਬਾਹਰਲੀ ਸਾਈਡ ਤੇ ਫਿਰ ਰਹੇ ਨਾ ਹਾਂ ਵਿੱਚ ਸਰ ਜਿਹੜਾ 5 7 8 ਗਲੀਆਂ ਨੇ ਹਾਂ ਤੇ ਉਹਨਾਂ ਦੇ ਇਰਦ ਗਿਰਦ ਘਰ ਯਾਨੀ ਕਿ ਅਸੀਂ ਬਾਜ਼ਾਰ ਤੋਂ ਬਿਲਕੁਲ ਬਾਹਰ ਫਿਰਨੇ ਆ ਅਸੀਂ ਬਿਲਕੁਲ ਪਿੰਡ ਤੋਂ ਬਾਹਰ ਨਿਕਲੇ ਆ ਲੰਘੇ ਹੈ ਨਾ ਹਾਂਜੀ ਨਹਿਰ ਤੋਂ ਪੂਰਾ 2 ਕਿੱਲੇ ਤੇ ਆਬਾਦੀ ਖਤਮ ਹੁੰਦੀ ਹੈ ਅੱਛਾ, ਨਹਿਰ ਅੱਛਾ। ਇੰਨੀ ਲੰਮੀ ਹੈ ਇਹ ਸਿੱਧੀ ਆਬਾਦੀ ਲਾਂਦੇ ਚੜਦੇ ਇੰਨੀ ਯਾਨੀ ਕਿ ਨਾਨਕ ਇਹ ਸਾਹਿਬ ਤਾਂ ਦੇ ਫਿਰ ਪੁਲ ਤੋਂ ਨਾਨਕ ਲੈ ਸਰ ਕੇ- ਤੇ ਤੁਹਾਡੇ ਤਾਂ ਫਿਰ ਜੁੜੇ ਹੋਏ ਪਿੰਡ ਨੇ ਇਹ ਜੁੜ ਗਏ ਨੇ ਅਸਾਂ ਸਰ ਨੇ ਅੱਕਾਂ ਹੀ ਐਸ ਕਦਰ ਮਤਲਬ ਨੇ ਵੱਧਾ ਗਿਆ ਕਿ ਹੁਣ 2-3 ਪਿੰਡ ਜਿਹੜੇ ਲਾਗੇ ਦੇ ਨੇ ਜਿਹੜੇ ਚੜ੍ਹਦੇ ਵਾਲੇ ਪਾਸੇ ਦਾ ਪਿੰਡ ਲਸ਼ਾਰੀਆਂ ਹੈ ਉਹ ਵੀ ਸਮਝੋ ਨਾਲ ਰਲ ਗਿਆ ਹੈ ਇਧਰ ਜਨੂਬ ਦੀ ਸਾਈਡ ਤੇ ਪਿੰਡ ਵੀ ਰਲ ਗਿਆ ਹੈ ਇਧਰੋਂ ਲਾੜਕਾਨ ਸਿੰਘ ਹੈ ਉਹ ਵੀ ਨਾਲ ਰਲ ਗਿਆ ਉਹ ਆਬਾਦੀ ਵੱਧ ਰਹੀ ਹੈ ਬਹੁਤ ਜ਼ਿਆਦਾ ਰੈਪਿਡਲੀ ਲੇਕਿਨ ਸਹੂਲੀਅਤ ਜਿਹੜੀਆਂ ਨੇ ਉਹ ਬਿਲਕੁਲ ਨਾ ਹੋਣ ਦੇ ਬਰਾਬਰ ਤੇ ਗਲੀਆਂ ਦਾ ਹਾਲ ਤੁਸੀਂ ਦੇਖ ਇਹ ਸਕਦੇ ਹੋ ਰਸਤੇ ਦਾ ਹਾਲ ਹੈ ਜਿੱਥੇ ਹੁਣ ਜਦੋਂ ਬਾਰਿਸ਼ ਥੋੜਾ ਜਿਹਾ ਹੋਰ ਵਸ ਜਾਤਾ ਫਿਰ ਇਹ ਬੰਦਾ ਬਾਰਿਸ਼ ਹੋ ਜਾਵੇ ਤੇ ਆਲਮੋਸਟ ਭੱਟੂ ਸਾਹਿਬ ਇਹ ਪੱਕੀ ਹੈ ਅਸੀਂ ਪੱਕੀ ਤੇ ਫਿਰ ਰਹੇ ਹਾਂ ਹਾਂ ਪੱਕੀ ਹੈ ਇਹ ਹਾਲ ਹੈ ਜੀ ਤੁਹਾਡੀ ਪੱਕੀ ਦਾ ਤਾਂ ਮਿੱਟੀ ਫਿਰ ਤੁਹਾਡੀ ਛੱਡਤੇ ਨਾ ਲੋਕਾਂ ਨੇ ਹਾਂ ਹਾਂ ਘਰ ਨੀਵੇਂ ਕੁਝ ਲੋਕਾਂ ਦਾ ਵੀ ਮਸਲਾ ਹੈ ਨਾ ਲੋਕਾਂ ਦਾ ਵੀ ਮਸਲਾ ਹੈ ਨਾ ਜੀ ਯਾਰ ਕੋਣ ਸਾਰਾ ਮੇਰਾ ਗੰਦ ਆਪਣਾ- ਸਰਕਾਰਾਂ ਦਾ ਨਹੀਂ ਲੋਕਾਂ ਦੇ ਵੀ ਮਸਲਾ ਹਾਂ ਹੈ ਸਾਰੀ ਪੱਕੀ ਆਪਾਂ ਕੋਲ ਲਾਉਣ ਲੱਤੇ ਆ ਸਾਰੀ ਪੱਕੀ ਤੋੜ ਤੋੜ ਲਓ ਜੀ ਇਹਦੇ ਨਾਲ ਹੀ ਦਿਓ ਸਾਨੂੰ ਇਜਾਜ਼ਤ ਤੇ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਇਸ ਤਰ੍ਹਾਂ ਦੇ ਪਿੰਡ ਜਿਨ੍ਹਾਂ Sir, ਵਿੱਚ ਕੋਈ ਪੁਰਾਣਾਪਣ ਨਜ਼ਰ ਆਵੇ ਹਾਂਜੀ ਸਾਈਨ ਬੋਰਡ ਆਪਣਾ ਤੇ ਅੱਕਾਂ ਵਾਲੀ ਦਾ ਸਾਈਨ ਬੋਰਡ ਆ ਰਹੀ ਹੈ ਜੀ ਬਿਲਕੁਲ ਜੀ ਅੱਕਾਂ ਵਾਲੀ ਦੇ ਸਾਈਨ ਬੋਰਡ ਤੁਹਾਨੂੰ ਦਿਖਾਉਂਦੇ ਆ ਜੀ ਬਸਤੀ ਅੱਕਾਂ ਵਾਲੀ